Viewers, welcome back on program. So viewers and well ਇਸ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਤੋਂ ਬਾਅਦ ਹੁਣ ਚੀਨ ਨੇ ਭਾਰਤ ਵੱਲੋਂ ਅਗਲੇ ਵਰੇ G-20 ਸਮਿਟ ਜੰਮੂ ਕਸ਼ਮੀਰ ਵਿੱਚ ਕਰਵਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਔਰ ਚੀਨ ਅਨੁਸਾਰ ਜੰਮੂ ਕਸ਼ਮੀਰ UN ਵੱਲੋਂ ਐਲਾਨਿਆ ਗਿਆ ਗੜਬੜ ਵਾਲਾ ਜਿਹੜਾ ਇਲਾਕਾ ਹੈ। ਸੋ ਇਸ ਲਈ ਜਦੋਂ ਤੱਕ ਇਸ ਦਾ ਅਮਨਪੂਰਵਕ ਹੱਲ ਨਹੀਂ ਕੱਢਿਆ ਜਾਂਦਾ ਇੱਥੇ ਕੋਈ ਵੀ ਇੰਟਰਨੈਸ਼ਨਲ ਸਮਿਟ ਨਹੀਂ ਹੋਣੀ ਚਾਹੀਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਰਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਭਾਰਤ ਜਿਹਨੇ ਕਿ 2023 ਦੇ ਵਿੱਚ G-20 ਸਮਿਟ ਦੀ ਜਿਹੜੀ ਹੈ ਮੇਜ਼ਬਾਨੀ ਕਰਨੀ ਹੈ, ਉਹਨਾਂ ਦੀ ਇੱਕ ਖੁਫੀਆ ਰਿਪੋਰਟ ਰਿਲੀਜ਼ ਹੋਈ ਕਿਉਂਕਿ ਜੰਮੂ ਕਸ਼ਮੀਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਕਿਉਂਕਿ ਯੂਨੀਅਨ ਟੈਰੀਟਰੀ ਬਣਾਇਆ ਹੋਇਆ ਹੈ, ਉਹਨਾਂ ਨੇ ਆਪਣੇ ਸੈਕਟਰੀਜ਼ ਨੂੰ ਔਰ ਦੂਸਰੇ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਇਹ ਸਰਕੂਲਰ ਕੱਢਿਆ ਕਿ ਭਾਈ ਇੱਥੇ ਗੈਦਰਿੰਗ ਹੋਣੀ ਹੈ G-20 ਦੀ ਔਰ ਸਿਕਿਉਰਿਟੀ ਐਂਗਲ ਤੋਂ ਸਟੈਪ 1 ਸਟੈਪ 2 ਕੀ ਨੇ ਉਹਨਾਂ ਦਾ ਜਾਇਜ਼ਾ ਲੈਣ ਲਈ। ਔਰ ਇਹ ਖਬਰ ਬਾਹਰ ਆਈ ਕਿ ਜਿਹੜੀ ਮੇਜ਼ਬਾਨੀ ਭਾਰਤ ਨੂੰ ਮਿਲੀ ਹੈ G-20 ਸਮਿਟ ਦੀ ਉਹ ਜੰਮੂ ਕਸ਼ਮੀਰ ਦੇ ਵਿੱਚ ਕਰਵਾ ਰਹੇ ਨੇ। ਸੋ ਜ਼ਾਹਰ ਹੈ ਕਿ ਇਸ ਤੋਂ ਇਮੀਡੀਏਟਲੀ ਪਾਕਿਸਤਾਨ ਨੇ ਇਸ 'ਤੇ ਓਬਜੈਕਟ ਕੀਤਾ ਔਰ ਕਰਨਾ ਵੀ ਬਣਦਾ ਸੀ ਕਿਉਂਕਿ ਜੰਮੂ ਕਸ਼ਮੀਰ UN ਸਿਕਿਉਰਿਟੀ ਕੌਂਸਲ ਦੇ 14-15 ਰੈਜ਼ੋਲੂਸ਼ਨਸ ਮੁਤਾਬਕ ਡਿਸਪਿਊਟਡ ਏਰੀਆ ਹੈ ਔਰ ਭਾਰਤ ਉੱਥੇ ਇਹ ਕਾਨਫਰੰਸ ਕਰਾ ਕੇ ਇੱਕ ਤਾਂ ਇਹ ਤਸੱਵਰ ਦੇਣਾ ਚਾਹੁੰਦਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਬਿਲਕੁਲ ਨਾਰਮਲ ਨੇ, ਕੋਈ ਕਿਸੇ ਨੂੰ ਖਤਰਾ ਨਹੀਂ। ਦੇਖੋ, ਇੰਟਰਨੈਸ਼ਨਲ ਅਮਰੀਕਾ, ਰੂਸ, ਚਾਈਨਾ, UK ਉਹਨਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਇੱਥੇ ਆਏ ਨੇ। ਅਤੇ ਦੂਸਰਾ ਉਸ ਜਿਹੜਾ UN ਦੇ ਵਿੱਚ ਇਹ ਆਨਸਰੇਬਲ ਨੇ ਕਿ ਭਾਈ ਤੁਸੀਂ ਉਸ ਡਿਸਪਿਊਟਡ ਏਰੀਏ ਨੂੰ ਕਿਵੇਂ ਤੁਸੀਂ ਜਿਹੜਾ ਉਸ ਨੂੰ ਜਿਹੜਾ ਯੂਨੀਅਨ ਟੈਰੀਟਰੀ ਬਣਾਇਆ ਔਰ ਜਿਹੜੀ ਈਵਨ ਤੁਹਾਡੇ ਆਪਣੇ ਕਨਸਟੀਟਿਊਸ਼ਨ ਦੀਆਂ ਗਰੰਟੀ ਸੀ ਖਤਮ ਕੀਤੀਆਂ। ਸੋ ਇਹ ਪ੍ਰਭਾਵ ਦੇਣ ਦੀ ਕਿ ਜੀ ਕੁਛ ਵੀ ਨਹੀਂ ਹੈ। ਸੋ ਪਾਕਿਸਤਾਨ ਨੇ ਫੌਰਨ ਆਬਜੈਕਟ ਕੀਤਾ ਸੀ ਕਿ ਵੀ ਬਿਲਕੁਲ ਨਹੀਂ, ਇਸ ਕਿਸਮ ਦਾ ਜਿਹੜਾ ਨਹੀਂ ਹੋਣਾ ਚਾਹੀਦਾ। ਔਰ ਹੁਣ ਅਸੀਂ ਮੀਡੀਆ ਖਬਰ ਇਹ ਦੇਖਦੇ ਹਾਂ ਕਿ ਆਫਟਰ ਪਾਕਿਸਤਾਨ ਚਾਈਨਾ ਡਿਨਾਉਂਸਿਸ ਇੰਡੀਆਜ਼ ਪਲਾਨ ਟੂ ਹੋਲਡ G-20 ਸਮਿਟ ਇਨ ਜੰਮੂ ਕਸ਼ਮੀਰ। ਚੀਨ ਨੇ ਵੀ ਇਸ ਦੇ ਉੱਤੇ ਲਈ ਹੈ ਲਾਈਨ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਮਿਸਟਰ ਝਾਓ ਲਿਜਨ ਨੇ ਕਿਹਾ, ਵੀ ਹੈਵ ਨੋਟਿਸ ਦਿਸ ਲੇਟੈਸਟ ਡਿਵੈਲਪਮੈਂਟ। ਚਾਈਨਾ's position on Kashmir issue is consistent and clear cut. The Kashmir issue, a dispute left from the past, should be peacefully and properly addressed in accordance with the UN Charter, Security Council resolutions and bilateral agreement. ਇਹ ਬਿਲਕੁਲ ਉਹਨਾਂ ਨੇ ਕੰਸਿਸਟੈਂਟ ਜੋ ਉਹਨਾਂ ਦੀ ਪੋਜੀਸ਼ਨ ਹੈ ਕਿ ਇਹਨੂੰ UN ਚਾਰਟਰ ਦੇ ਥੱਲੇ, ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ, ਬਾਈਲੈਟਰਲ ਐਗਰੀਮੈਂਟ ਜੋ ਭਾਰਤ ਪਾਕਿਸਤਾਨ ਦੇ ਨੇ ਉਹਨਾਂ ਦੇ ਤਹਿਤ ਇਸ ਦਾ ਹੱਲ ਕੱਢਿਆ ਜਾਏ। ਔਰ ਅਸੀਂ ਜਿਹੜਾ ਉਹਨਾਂ ਨੇ ਫਿਰ ਪਾਕਿਸਤਾਨ ਦੀ ਤਾਰੀਫ ਕੀਤੀ ਹੋਈ, ਸੈਡ ਚਾਈਨਾ ਹੈਜ਼ ਅੰਡਰਟੇਕਨ ਪ੍ਰੋਜੈਕਟਸ ਟੂ ਡਿਵੈਲਪ ਪਾਕਿਸਤਾਨਸ ਇਕੋਨਮੀ ਐਂਡ ਇੰਪਰੂਵ ਦਾ ਲਾਈਵਲੀਹੁੱਡ ਆਫ ਇਟਸ ਪੀਪਲ। ਕਿ ਭਾਈ ਅਸੀਂ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਉਹਦੇ 'ਚ ਵੀ ਅਸੀਂ ਪ੍ਰੋਜੈਕਟ ਕਰਦੇ ਹਾਂ। ਸਮ ਪ੍ਰੋਜੈਕਟਸ ਆਰ ਇਨ ਦੈਟ ਪਾਰਟ। The concerned Chinese companies running the projects do this with the aim of helping the local people so that their economy grows and their livelihood improves. ਹੁਣ ਇਹ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਸਟੈਂਡ ਨੂੰ ਜਦੋਂ ਚਾਈਨਾ ਦੀ ਸਪੋਰਟ ਵੀ ਇਸ ਪਲੇਟਫਾਰਮ ਤੋਂ ਮਿਲੀ ਹੈ ਤਾਂ ਇਸ ਗੱਲ ਦੇ ਹੁਣ ਕਾਫੀ ਚਾਂਸਸ ਹੋਣਗੇ ਕਿ ਇਹ ਜੰਮੂ ਕਸ਼ਮੀਰ 'ਚ ਨਾ ਹੋਏਗੇ ਕਿਉਂਕਿ ਅਦਰਵਾਈਜ਼ ਚਾਈਨਾ ਬਾਈਕਾਟ ਕਰਨ ਤੱਕ ਵੀ ਜਾ ਸਕਦਾ। ਹੁਣ ਇੱਕ ਪਾਸੇ ਭਾਰਤ ਇਹ ਜਿਹੜੀ ਹੈ ਲਿਪਾਪੋਚੀ ਕਰ ਰਿਹਾ, ਦੂਸਰੇ ਪਾਸੇ ਜੋ ਭਾਰਤ ਜਰਨਲਿਸਟਾਂ ਨਾਲ ਕਰ ਰਿਹਾ, ਜੋ ਉੱਥੇ ਐਕਟਿਵਿਸਟ ਨਾਲ ਹੋ ਰਿਹਾ, ਉਹਦਾ ਇੱਕ ਜਵਾਬ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ DC ਨੇ ਦਿੱਤਾ ਹੈ। ਔਰ ਨੈਸ਼ਨਲ ਪ੍ਰੈਸ ਕਲੱਬ ਦਾ ਜ਼ਿਕਰ ਕਰਦੇ ਹਾਂ, ਜਦੋਂ ਮੈਂ ਖਬਰ ਵੀ ਦੇਖੀ, ਮੈਂ ਵੀ ਲੰਬਾ ਵਕਤ ਨੈਸ਼ਨਲ ਪ੍ਰੈਸ ਕਲੱਬ ਦਾ ਮੈਂਬਰ ਰਿਹਾ ਵਾਸ਼ਿੰਗਟਨ DC 'ਚ ਲਗਭਗ 18 ਸਾਲ। ਉਹ ਤੁਹਾਡੀ ਐਨੂਅਲ ਫੀਸ ਵੀ ਹੁੰਦੀ ਹੈ $600 ਕਿ ਕਿੰਨੀ, ਉਹ ਮੈਂ ਉਸ ਤੋਂ ਬਾਅਦ ਕਿਉਂਕਿ TV 84 ਵੱਲ ਜ਼ਿਆਦਾ ਧਿਆਨ ਹੋ ਗਿਆ ਮੈਂ ਨਹੀਂ ਹੈ, ਪਰ ਇਹ ਮੈਨੂੰ ਉੱਥੇ ਨੈਸ਼ਨਲ ਪ੍ਰੈਸ ਕਲੱਬ 'ਚ ਜਿਹੜੀਆਂ ਇੰਟਰਨੈਸ਼ਨਲ ਨੌਈਅਤ ਦੀਆਂ ਪ੍ਰੈਸ ਕਾਨਫਰੰਸਿਸ ਵੀ ਅਟੈਂਡ ਕਰਨ ਦਾ ਮੌਕਾ ਮਿਲਦਾ ਰਿਹਾ। ਔਰ ਮੈਨੂੰ ਅਹਿਸਾਸ ਹੈ ਕਿ ਇਹ ਜਿਹੜਾ ਫਰੀडम ਅਵਾਰਡ ਹੈ, ਪ੍ਰੈਸ ਫਰੀडम ਅਵਾਰਡ, ਇਹ ਬਹੁਤ ਵੱਡਾ ਅਵਾਰਡ ਹੈ। ਰਾਣਾ ਅਯੂਬ ਇਹ ਉਹ ਦਲੇਰ ਮੁਸਲਮਾਨ ਕੁੜੀ ਜਿਹਨੇ ਗੁਜਰਾਤ ਫਾਈਲਸ 2002 'ਚ ਕਿਵੇਂ ਮੋਦੀ ਅਮਿਤ ਸ਼ਾਹ ਨੇ
ਨਸਲਕੁਸ਼ੀ ਮੁਸਲਮਾਨਾਂ ਦੀ ਕੀਤੀ, ਉਸ ਦੇ ਉੱਤੇ ਉਹਨੇ ਕਿਵੇਂ ਇਨਵੈਸਟੀਗੇਟਿਵ ਜਰਨਲਿਸਟ ਦੇ ਤੌਰ ਤੇ ਹਿਡਨ ਕੈਮਰਿਆਂ ਦੇ ਨਾਲ ਕਿਵੇਂ ਸਬੂਤ ਇਕੱਠੇ ਕੀਤੇ। ਜਿਹੜੇ ਤਹਿਲਕਾ ਵਾਲਿਆਂ ਨੇ ਉਹਨੂੰ ਡਿਪਿਊਟ ਕੀਤਾ ਸੀ ਉਹ ਦੌੜ ਗਏ ਛਾਪਣ ਤੋਂ ਉਹਦੇ ਕੰਮ ਨੂੰ। ਉਹਨੇ ਇੰਡੀਪੈਂਡੈਂਟਲੀ ਜਿਹੜਾ ਗੁਜਰਾਤ ਫਾਈਲਸ ਨਾਂ ਦੇ ਥੱਲੇ ਉਸ ਸਾਰੇ ਕੰਮ ਨੂੰ ਛਾਪਿਆ। ਔਰ ਹੁਣ ਰਾਣਾ ਅਯੂਬ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਹੋਇਆ, ਉਸ ਦੇ ਉੱਤੇ ਝੂਠਾ ਕੇਸ ਪਾਇਆ ਹੋਇਆ ਮਨੀ ਲਾਂਡਰਿੰਗ ਦਾ, ਕਿਉਂਕਿ ਉਹਨੇ ਇੱਕ NGO ਵੀ ਬਣਾਈ ਹੋਈ ਹੈ। ਲੇਕਿਨ ਇਸ ਸਾਰੇ ਦਾ ਮੂੰਹ ਭੰਦਿਆਂ ਇਹ ਖਬਰ ਜਿਹੜੀ ਕਿ ਸਾਰੇ ਪਾਸੇ ਲੱਗੀ, ਰਾਣਾ ਅਯੂਬ ਵਿਨਸ ਪ੍ਰੈਸ ਫਰੀडम ਅਵਾਰਡ, ਡੈਡੀਕੇਟਸ ਇਟ ਟੂ ਆਸਿਫ ਸੁਲਤਾਨ ਅਦਰ ਜੇਲਡ ਜਰਨਲਿਸਟ। ਨੈਸ਼ਨਲ ਪ੍ਰੈਸ ਕਲੱਬ ਨੇ ਜਿਹੜਾ ਹਾਈਐਸਟ ਅਵਾਰਡ ਹੈ ਇਸ ਨੂੰ ਇੰਟਰਨੈਸ਼ਨਲ ਜੌਨ ਔਬਚਨ ਅਵਾਰਡ ਆਨਰੀ ਦੇ ਤੌਰ ਤੇ ਉਹਨੂੰ ਰੈਕਗਨਾਈਜ਼ ਕੀਤਾ। ਔਰ ਇਹ ਜਿਹੜੇ ਮਿਸਟਰ ਔਬਚਨ ਨੇ ਜੇ ਉਹਨਾਂ ਨੇ ਇਹ ਦਿੰਦਿਆਂ ਕਿਹਾ, we are pleased to name Rana Ayyub the 2022 John Obchan Award International Honoree. Miss Ayyub's courage and skill in investigative work have been evident throughout her distinguished career, and her criticism of the government has been met with an unwelcome assault on her rights and freedom of expression. We are concerned that just over the weekend, Twitter informed Ms. Ayyub it was complying with the demand from Indian government to censor inside India one of her tweets related to threats against a mosque. Twitter cited the Telecommunication Act of 2000, which gives Indian government control over what is published in India. This version of prior restraint is unworthy of a nation with India's democratic traditions. We urge Twitter to restore her account at once, Jen Judson said in a statement. So ਉਹਨਾਂ ਨੇ ਹਾਈਐਸਟ ਪ੍ਰੈਸ ਫਰੀडम ਅਵਾਰਡ ਵੀ ਦਿੱਤਾ ਹੈ। ਰਾਣਾ ਅਯੂਬ ਦਾ ਜਿਹੜੇ ਅਕਾਊਂਟ ਔਰ ਦੂਜੇ ਪਰਸਨਲ ਉਸ ਤੇ ਝੂਠੇ ਮੁਕੱਦਮੇ ਨੇ, ਇਹਨਾਂ ਦਾ ਜ਼ਿਕਰ ਵੀ ਕੀਤਾ ਕਿ ਭਾਈ ਅਸੀਂ ਕੰਡੈਮ ਕਰਦੇ ਹਾਂ ਇੰਡੀਆ ਨੂੰ। ਲੇਕਿਨ ਮੈਂ ਸਮਝਦਾ ਵੀ ਹਿਊਮਿਲਿਟੀ ਰਾਣਾ ਅਯੂਬ ਦੀ ਇਹ ਹੈ ਕਿ ਜਦੋਂ ਉਹਨੂੰ ਇਹ ਅਵਾਰਡ ਮਿਲਿਆ ਉਹਨੇ ਕਿਹਾ ਇਹ ਅਵਾਰਡ ਮੇਰਾ ਨਹੀਂ ਹੈ, ਮੈਂ ਇਸ ਨੂੰ ਜਿਹੜਾ ਥੈਂਕ ਕਰਦੀ ਹਾਂ ਨੈਸ਼ਨਲ ਪ੍ਰੈਸ ਕਲੱਬ ਦਾ। ਪਰ ਮੈਂ ਜਿਹੜੇ ਅੱਜ ਭਾਰਤੀ ਕੈਦ ਦੇ ਵਿੱਚ ਬੰਦ ਨੇ ਜਰਨਲਿਸਟ, ਜਿਨ੍ਹਾਂ 'ਚ ਆਸਿਫ ਸੁਲਤਾਨ ਵਰਗੇ ਨੇ ਔਰ ਜ਼ਾਹਰ ਹੈ ਕਿ ਮੁਹੰਮਦ ਜ਼ੁਬੈਰ ਔਰ ਦੂਜੇ, ਉਹਨਾਂ ਦੇ ਨਾਂ ਅਰਪਣ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਜੇਕਰ ਇੱਕ ਪਾਸੇ ਹਕੂਮਤੀ ਜਿਹੜੇ ਅਦਾਰੇ ਨੇ ਉਹ ਅਮਰੀਕਾ ਹੋਏ ਜਾਂ UK ਹੋਏ ਜਾਂ ਦੂਜੇ, ਇਹ ਟ੍ਰੇਡ ਦੇ ਨਾਂ ਥੱਲੇ ਇਹਨਾਂ ਨੇ ਆਪਣਾ ਆਪ ਜਿਹੜਾ ਉਹ ਸਰੈਂਡਰ ਕੀਤਾ ਹੋਇਆ ਹੈ ਔਰ ਭਾਰਤੀ ਜ਼ੁਲਮਾਂ ਨੂੰ ਜਿਹੜਾ ਉਹ ਅੱਖਾਂ ਦੂਜੇ ਪਾਸੇ ਫੇਰ ਰਹੇ ਨੇ। ਘੱਟੋ ਘੱਟ ਨੈਸ਼ਨਲ ਪ੍ਰੈਸ ਕਲੱਬ ਨੇ ਜਿੱਥੇ ਰਾਣਾ ਅਯੂਬ ਦੇ ਕਰੇਜ ਨੂੰ ਔਰ ਉਹਦੀ ਜਰਨਲਿਸਟਿਕ ਸਕਿੱਲਸ ਨੂੰ ਜਿਹੜਾ ਉਹ ਆਨਰ ਕੀਤਾ, ਉੱਥੇ ਭਾਰਤ ਨੂੰ ਮੈਸੇਜ ਵੀ ਦਿੱਤਾ ਹੈ ਕਿ ਯੂ ਆਰ ਬੀਇੰਗ ਵਾਚਡ। ਔਰ ਅਖੀਰ 'ਚ ਜਿਵੇਂ ਅਸੀਂ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਸ਼ਬਦ ਹੈ, ਸ੍ਰੀ ਰਾਗ ਮਹੱਲਾ ਪੰਜਵਾਂ, ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆ ਇੱਕ ਸਿਉ ਲਿਵ ਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ, ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਓ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਕਿ ਹੇ ਮੇਰੇ ਮਨ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਅੰਦਰ ਸੁੱਖ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਔਰ ਗੁਰੂ ਪੂਰੇ ਦੀ ਚਾਕਰੀ, ਜਿਹੜਾ ਨੌਕਰ ਦਾ ਵੀ ਅੱਗੋਂ ਨੌਕਰ ਹੋਏ ਉਹਨੂੰ ਚਾਕਰ ਕਹਿੰਦੇ ਨੇ, ਕਿ ਭਾਈ ਪੂਰੇ ਗੁਰੂ ਦੀ ਚਾਕਰੀ ਇਹ ਕਦੇ ਬਿਰਥਾ ਨਹੀਂ ਜਾਂਦੀ, ਇਹ ਤੁਹਾਡੇ ਅੰਦਰ ਸ਼ਬਦ ਨੂੰ ਦ੍ਰਿੜ ਕਰਵਾਉਂਦੀ ਹੈ ਔਰ ਸ਼ਬਦ ਤੁਹਾਡੇ ਅੰਦਰ ਵਸਣ ਦੇ ਨਾਲ ਤੁਹਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁੱਖ ਵਸਿਆ ਮਨ ਆਏ। ਸਤਿਗੁਰੂ ਦੀ ਰਹਿਮਤ ਦੇ ਨਾਲ, ਗੁਰੂ ਨਾਲ ਮਿਲਾਪ ਹੋ ਕੇ ਹਰ ਕਿਸਮ ਦਾ ਦੁੱਖ ਚਲਾ ਗਿਆ ਔਰ ਵਾਹਿਗੁਰੂ ਦੀ ਯਾਦ ਦਾ ਸੁੱਖ ਅੰਦਰ ਆ ਕੇ ਵਸਿਆ। ਅੰਤਰ ਜੋਤ ਪ੍ਰਗਾਸੀ ਆ ਇੱਕ ਸਿਉ ਲਿਵ ਲਾਏ, ਅੰਦਰ ਉਹ ਵਾਹਿਗੁਰੂ ਦੀ ਜੋਤ ਆ ਕੇ ਵਿਦਮਾਨ ਹੋਈ। ਹੈ ਮੇਰੇ ਮਨ, ਉਸ ਇੱਕੋ ਰੱਬ ਦੇ ਨਾਲ ਆਪਣੀ ਲਿਵ ਲਾ ਕੇ ਰੱਖ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਭਲੇ ਲੋਕਾਂ ਦੇ ਨਾਲ, ਸਾਧੂਆਂ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਮੁਖ ਉਜਲੇ ਹੁੰਦੇ ਨੇ। ਪਰ ਇਹ ਸੰਭਵ ਹੁੰਦਾ ਜੇ ਪਹਿਲਾਂ ਹੀ ਤੁਹਾਡੇ ਮੱਥੇ ਦੇ ਉੱਤੇ
ਤੁਹਾਡੇ ਕਿਸਮਤ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਈ ਤੁਸੀਂ ਇਸ ਨੂੰ ਹਾਸਲ ਕਰਨਾ ਹੈ। ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ। ਜਦੋਂ ਰੱਬ ਦੀ ਰਹਿਮਤ ਨਾਲ ਪੂਰਵ ਜਨਮ ਦਾ ਲਿਖਿਆ ਪ੍ਰਗਟ ਹੁੰਦਾ ਹੈ, ਦਿਨ ਰਾਤ ਫਿਰ ਤੁਸੀਂ ਗੋਬਿੰਦ ਦੇ ਗੁਣ ਗਾਉਂਦੇ ਹੋ ਔਰ ਤੁਹਾਡਾ ਮਨ ਉਸ ਨਿਰਮਲ ਨਾਮ ਦੇ ਨਾਲ ਜੁੜਦਾ ਹੈ। ਤੇ ਜਦੋਂ ਜੁੜਦਾ ਹੈ, ਮਨ ਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਦਾਨ, ਅੰਤਰ ਜਾਮੀ ਸਦਾ ਸੰਗ ਕਰਨਾ ਹਾਰ ਪਛਾਣ, ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮਦਾਨ ਇਸ਼ਨਾਨ, ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਵਮਾਨ। ਕਿ ਜਦੋਂ ਨਾਮ ਦਾ ਨਿਦਾਨ ਹੁੰਦਾ, ਖਜ਼ਾਨਾ ਨਾਮ ਦਾ ਖਜ਼ਾਨਾ ਮਿਲਿਆ, ਸਾਰੇ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਅੰਤਰ ਜਾਮੀ ਸਦਾ ਸੰਗ। ਇਸ ਗੱਲ ਦੀ ਸਮਝ ਆਈ ਕਿ ਉਹ ਅਕਾਲ ਪੁਰਖ ਦਿਲ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਉਹ ਅੰਤਰਜਾਮੀ ਹੈ, ਉਹੀ ਸਭ ਕੁਝ ਕਰਨ ਵਾਲਾ ਹੈ, ਇਸ ਦੀ ਪਛਾਣ ਹੋ ਗਈ। ਔਰ ਗੁਰੂ ਦੀ ਕਿਰਪਾ ਦੇ ਨਾਲ ਮੁਖ ਉਜਲ ਹੈ ਤੇ ਜੀਵਨ ਦੇ ਅੰਦਰ ਨਾਮਦਾਨ ਇਸ਼ਨਾਨ ਇਹ ਜਿਹੜੇ ਨੇ ਇਹ ਦ੍ਰਿੜ ਹੋ ਜਾਂਦੇ ਨੇ। ਔਰ ਜਿਉਂ ਹੀ ਨਾਮਦਾਨ ਇਸ਼ਨਾਨ ਦ੍ਰਿੜ ਹੋਏ, ਰੱਬ ਦੀ ਯਾਦ ਅੰਦਰ ਪਰਪੱਕ ਹੋਈ, ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਮਾਨ। ਮਨ ਚੋਂ ਕਾਮ ਵੀ, ਕ੍ਰੋਧ ਵੀ, ਲੋਭ ਵੀ ਤੇ ਹੰਕਾਰ ਵੀ, ਇਹ ਸਾਰੇ ਜਿਹੜੇ ਨੇ ਇਹ ਰਫੂ ਚੱਕਰ ਹੋ ਜਾਂਦੇ ਨੇ, ਦੌੜ ਜਾਂਦੇ ਨੇ। ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਸੱਚ ਮੈਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ। ਕਿ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ, ਜਦੋਂ ਨਾਮ ਦਾ ਲਾਹੇ ਵਾਲਾ ਸੌਦਾ, ਲਾਭ ਵਾਲਾ ਸੌਦਾ ਤੁਹਾਨੂੰ ਮਿਲਿਆ, ਤੁਹਾਡੇ ਅੰਦਰ ਜਿਹੜਾ ਇੱਕ ਪੂਰਨਤਾ ਆਈ, ਅੰਦਰ ਤੁਹਾਡੇ ਡਿਜ਼ਾਇਰਸ ਖਤਮ ਹੋ ਗਈਆਂ, ਕਿਰਪਾ ਕਰਕੇ ਰੱਬ ਨੇ ਤੁਹਾਨੂੰ ਆਪਣੇ ਨਾਲ ਮੇਲ ਲਿਆ, ਆਪਣੇ ਨਾਮ ਦਾ ਖਜ਼ਾਨਾ ਬਖਸ਼ਿਆ, ਫਿਰ ਆਵਣ ਜਾਣਾ ਰਹਿ ਗਿਆ। ਜੀਵਨ ਮੌਤ ਜਿਹੜੀ ਹੈ, ਜਨਮ ਮਰਨ ਦੇ ਗੇੜ ਚੋਂ ਤੁਸੀਂ ਨਿਕਲ ਗਏ, ਕਿਉਂਕਿ ਆਪ ਹੋਆ ਮਿਹਰਬਾਨ। ਉਸ ਰੱਬ ਨੇ ਮਿਹਰਬਾਨੀ ਕਰਕੇ ਤੁਹਾਨੂੰ ਇਸ ਜੀਵਨ ਮਰਨ ਦੇ ਚੱਕਰ ਚੋਂ ਮੁਕਤ ਕਰ ਦਿੱਤਾ ਹੈ। ਸੱਚ ਮਹਿਲ ਕਰ ਪਾਇਆ ਗੁਰੂ ਕਾ ਸ਼ਬਦ। ਜਦੋਂ ਤੁਸੀਂ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਆਪ ਜੋੜ ਲਿਆ, ਤੁਹਾਡੇ ਅੰਦਰ ਉਸ ਦੀ ਪਛਾਣ ਦ੍ਰਿੜ ਹੋਈ ਤੇ ਸੱਚ ਮਹਿਲ ਕਰ ਪਾਇਆ। ਉਸ ਵਾਹਿਗੁਰੂ ਦਾ ਉਹ ਸੱਚਾ ਮਹਿਲ ਤੁਹਾਨੂੰ ਹਾਸਲ ਹੋਇਆ। ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਤਾਰ, ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਆਠ ਪੈਰ ਗੁਣਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਉਹ ਵਾਹਿਗੁਰੂ ਹਮੇਸ਼ਾ ਭਗਤ ਜਨਾਂ ਦੀ ਰੱਖਿਆ ਕਰਦਾ ਹੈ ਆਪਣੀ ਕਿਰਪਾ ਦੇ ਨਾਲ। ਹਲਤ ਪਲਤ ਇੱਥੇ ਤੇ ਉੱਥੇ, ਇਸ ਦੁਨੀਆ 'ਚ ਔਰ ਅਗਲੀ ਜ਼ਿੰਦਗੀ 'ਚ ਤੁਹਾਡੇ ਮੁਖ ਉਜਲ ਹੁੰਦੇ ਨੇ। ਸਾਚੇ ਕੇ ਗੁਣਸਾਰ, ਜਦੋਂ ਤੁਸੀਂ ਉਸ ਵਾਹਿਗੁਰੂ ਦੇ ਸੱਚੇ ਦੇ ਗੁਣ ਗਾਉਂਦੇ ਹੋ, ਉਸ ਨੂੰ ਆਪਣੇ ਅੰਦਰ ਵਸਾਉਂਦੇ ਹੋ। ਆਠ ਪੈਰ ਗੁਣਸਾਰ ਦੇ, ਕਿ ਤੁਸੀਂ ਅੱਠੇ ਪੈਰ 24 ਆਵਰਸ ਜਿਹੜਾ ਉਸ ਨਾਮ ਦੇ ਉੱਤੇ ਹੀ ਆਪਣੀਆਂ ਮੰਨਾਂ ਕਰਕੇ ਉਹਨੂੰ ਦ੍ਰਿੜ ਕਰਦੇ ਹੋ। ਰੱਤੇ ਰੰਗ ਅਪਾਰ, ਉਹ ਅਪਾਰ ਵਾਹਿਗੁਰੂ ਜੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੇ ਰੰਗ 'ਚ ਤੁਸੀਂ ਰੱਤੇ ਰਹਿੰਦੇ ਹੋ। ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਕਿ ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਭਾਈ ਉਹ ਪਾਰ ਬ੍ਰਹਮ ਵਾਹਿਗੁਰੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਮੁੰਦਰ ਹੈ, ਔਰ ਮੈਂ ਉਸ ਤੋਂ ਬਲਿਹਾਰ ਜਾਂਦਾ ਹੈ, ਉਸ ਤੋਂ ਕੁਰਬਾਨ ਜਾਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।